ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਐਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ
ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਢੰਗ ਨਾਲ ਮੈਂ ਅਰਦਾਸ ਕਰਾਂ, ਮੇਰੀ ਅਰਦਾਸ ਸੁਣੀ ਨਾ ਜਾਵੇ, ਮੰਨੀ ਜਾਵੇ। ਇਹ ਪ੍ਰਕਰਨ ਨੂੰ ਲੈ ਕੇ ਅਸੀਂ ਬਾਪੂ ਜੀ ਦੀਆਂ ਸੀਸਾਂ ਲੈਣ ਦਾ ਯਤਨ ਕਰ ਰਹੇ ਹਾਂ। ਅੱਜ 5ਵੀਂ ਜੁਗਤੀ ਦੀ ਵਾਰੀ, ਅਰਦਾਸ ਕਰਨ ਦਾ 5ਵਾਂ ਢੰਗ। ਬਾਪੂ ਜੀ ਸੇਵਾ ਲੈਣ, ਉਸ ਤੋਂ ਪਹਿਲਾਂ ਲੜੀਵਾਰ ਜੋ ਸ਼ਬਦ ਰੋਜ਼ ਪੜ੍ਹਦੇ ਆ ਰਹੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ, 519 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ, ਜੀ ਕੀ ਬਿਰਥਾ ਹੋਏ ਸੋ ਗੁਰ ਪੈ
अरदास कर। सारे बोलो, जी की बिरथा होए सो गुर पै अरदास पढ़ियो कर। प्यार नाल। जी की बिरथा होए, जी की बिरथा होए, जी की बिरथा होए, जी की बिरथा होए, सो गुर पै अरदास कर, सो गुर पै अरदास कर, जी की बिरथा होए, जी की बिरथा होए, अरदास कर, अरदास कर, अरदास कर अरदास कर, अरदास कर, अरदास कर, अरदास कर, अरदास कर। छोड़ सियाणप सगला, छोड़ सियाणप सगल मन तन अरप तार, मन तन अरप तार, मन तन अरप तार, जी की बिरथा होए। बोलो, जी की बिरथा होए, सो गुर पै अरदास कर, सो गुर पै अरदास कर, जी की बिरथा होए, जी की बिरथा होए। पूजो गुर के पैर, पूजो गुर के पैर, ओ गुर के पैर, पूजो 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 गुर के पैर, पैर पैर, पूजो गुर के पैर, गुर के पैर, गुर के पैर, पूजो गुर के पैर, पूजो गुर के पैर, दूर मत जाए जर, दूर मत जाए जर, साध जना के संग, साध जना के संग, पाव जल बिखाम तार, पव जल बिखम तार, पाव जल बिखाम तार, जी की बिरथा होए। पढ़ो, जी की बिरथा होए, सो गुर पै अरदास कर, सो गुर पै अरदास कर, जी की बिरथा होए, जी की बिरथा होए। सेवो सतगुर देव, सेवो सतगुर देव, अके नाम रो डर, अके नाम रो डर, खिन में करे नेहा,
ਰੇ ਨਿਹਾਲ ਊਣੇ ਸੋ ਪਰ ਪਰ ਊਣੇ ਸੋ ਪਰ ਪਰ मन को होए संतोख मन को होए संतोख प्याइए सदा हर आइए सदा हर सो लगा सतगुर सेव सो लगा सतगुर सेव जाको करम तोर जाको करम तोर जाको करम तोर जी के बिरथा होए पढ़ो जी की बिरथा होए सो गुर पे अरदास कर सो गुर पे अरदास कर जी की बिरथा होए जी की बिरथा होए अरदास कर 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 वाहिगुरु 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 वाह गज के वाहिगुरु 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 जी की बिरथा होए बोलो जी की बिरथा होए बोले सो निहाल सत श्री अकाल ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅਰਦਾਸ ਬੜਾ ਇਹ ਪਿਆਰਾ ਪ੍ਰਕਰਨ ਬਾਪੂ ਜੀ ਨੇ ਆਪ ਹੀ ਸ਼ੁਰੂ ਕਰਵਾਇਆ ਕਿਰਪਾ ਕੀਤੀ ਸੁਣਿਓ ਮੇਰੀ ਬੇਨਤੀ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ ਕਹਿੰਦੇ ਪਰਮੇਸ਼ਰ ਸਰਬ ਵਿਆਪਕ ਹੈ ਇਹ ਕਈ ਜਾਣਾ ਮੂੰਹ ਮੈਂ ਕਹਿ ਰਿਹਾ ਸਰਬ ਵਿਆਪਕ ਹੈ ਜੀ ਸਰਬ ਵਿਆਪਕ ਹੈ ਕਹਿੰਦੇ ਪਰਮੇਸ਼ਰ ਸਰਬ ਵਿਆਪਕ ਹੈ ਘਟ ਘਟ ਦੇ ਵਿੱਚ ਵਸ ਰਿਹਾ ਹੈ ਕਣ ਕਣ 'ਚ ਵਸ ਰਿਹਾ ਹੈ ਇਹ ਕਈ ਜਾਣਾ ਗੱਲ ਕੁਝ ਹੋਰ ਹੈ ਕਹਿੰਦੇ ਪਰਮੇਸ਼ਰ ਸਰਬ ਵਿਆਪਕ ਹੈ ਪਰ ਜਦੋਂ ਸਿੱਖ ਨਿਮਰਤਾ ਦੇ ਵਿੱਚ ਅਰਦਾਸ ਕਰਦਾ ਹੈ ਨਾ ਫਿਰ ਉਹ ਸਰਬ ਵਿਆਪਕ ਦੀ ਸ਼ਕਤੀ ਸਿੱਖ ਦੇ ਨਾਲ ਵਰਤਣ ਲੱਗ ਪੈਂਦੀ ਹੈ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਅਰਦਾਸ ਵਿੱਚ ਬੜੀ ਤਾਕਤ ਹੈ ਔਰ ਸਤਿਗੁਰਾਂ ਨੇ ਪੂਰਨੇ ਪਾ ਪਾ ਕੇ ਦੱਸਿਆ ਅਰਦਾਸ ਕਰ ਪ੍ਰਿਥੀ ਚੰਦ ਨੇ ਕਿੰਨੀ ਈਰਖਾ ਕਮਾਈ ਬਹੁਤ ਈਰਖਾ ਇੱਥੋਂ ਤੱਕ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਅਜੇ ਬਾਲ ਅਵਸਥਾ ਹੈ ਉਹਨਾਂ ਨੂੰ ਮਾਰਨ ਦੇ ਵੀ ਕਿੰਨੀ ਵਾਰੀ ਯਤਨ ਕੀਤੇ ਪਿਆਰਿਓ ਅੱਤ ਦੀ ਈਰਖਾ ਕਮਾਈ ਪ੍ਰਿਥੀ ਚੰਦ ਨੇ ਪਰ ਜਦੋਂ ਇੱਕ ਸਮਾਂ ਆਇਆ ਪ੍ਰਿਥੀ ਚੰਦ ਬਿਮਾਰ ਹੋਇਆ ਰੋਗ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਜਾ ਰਿਹਾ ਰੋਗ ਤੇ ਉਸ ਵੇਲੇ ਸਿੱਖਾਂ ਨੂੰ ਭੇਜਿਆ ਜਾਓ ਗੁਰੂ ਅਰਜਨ ਦੇਵ ਜੀ ਦੇ ਕੋਲ ਤੇ ਬੇਨਤੀ ਕਰੋ ਮੇਰੀ ਅਰਦਾਸ ਕਰਨ
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜਦੋਂ ਸਿੱਖ ਸੁਣਿਆ ਲੈ ਕੇ ਆਏ ਗੁਰੂ ਅਰਜਨ ਦੇਵ ਜੀ ਨਿਰਵੈਰ ਦਾਤੇ, ਪ੍ਰਿਥੀ ਚੰਦ ਨੇ ਈਰਖਾ ਕੀਤੀ ਪਰ ਸਤਿਗੁਰਾਂ ਨੇ ਥੋੜੀ ਕੀਤੀ। ਉਸ ਵੇਲੇ ਅਰਦਾਸ ਕੀਤੀ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲੈਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਹੁਣ ਮਹਾਰਾਜ ਨੇ ਅਰਦਾਸ ਕੀਤੀ, ਪ੍ਰਿਥੀ ਚੰਦ ਦਾ ਰੋਗ ਰਾਜੀ ਹੋਇਆ। ਤੇ ਉਸ ਤੋਂ ਬਾਅਦ ਮਹਾਰਾਜ ਨੇ ਸ਼ੁਕਰਾਨੇ ਦਾ ਵੀ ਸ਼ਬਦ ਉਚਾਰਨ ਕੀਤਾ, ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ। ਅਰਦਾਸ ਵਿੱਚ ਬੜੀ ਤਾਕਤ ਹੈ, ਅਰਦਾਸ ਵਿੱਚ ਬਹੁਤ ਤਾਕਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਸਾਡੀ ਕਬੂਲ ਹੋ ਜੇ, ਕਿਹੜਾ ਢੰਗ ਅਪਣਾਵਾਂ, ਕਿਹੜੀ ਜੁਗਤ ਅਪਣਾਵਾਂ, ਕਿਹੜਾ ਤਰੀਕਾ ਅਪਣਾਵਾਂ। 4 ਤਰੀਕੇ ਸਤਿਗੁਰਾਂ ਨੇ ਸਾਂਝੇ ਕਰਵਾ ਲਏ। ਕਈ ਪ੍ਰੇਮੀ ਨਵੇਂ ਨੇ, ਮੈਂ ਵੇਖ ਰਿਹਾ, ਉਹਨਾਂ ਦੀ ਵੀ ਲੜੀ ਜੁੜ ਜਾਵੇ। ਕੇਵਲ 1 ਮਿੰਟ ਲਈ ਬੋਲ ਕੇ ਉਹ ਢੰਗ, ਮੈਂ 5ਵੇਂ ਢੰਗ ਦੇ ਉੱਤੇ ਥੋੜਾ ਜਿਹਾ ਸਮਾਂ ਲਾਵਾਂਗਾ, ਸਤਿਗੁਰੂ ਲਵਾਉਣ। ਸੁਣਿਓ, ਪਹਿਲੀ ਅਰਦਾਸ ਕਰਨ ਦੀ ਜੁਗਤੀ, ਅਰਦਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਨਿਤਨੇਮ ਜ਼ਰੂਰ ਵਧਾ। 50 ਪਾਠ ਮਹੀਨੇ ਦੇ ਕਰ ਲੈ ਸੁਖਮਨੀ ਸਾਹਿਬ, ਕੋਈ 250 ਪਾਠ ਜਪਜੀ ਸਾਹਿਬ ਕਰ ਲੈ, 101 ਪਾਠ ਜਪਜੀ ਸਾਹਿਬ, ਕੁਝ ਵੀ ਨੇਮ। ਤੇ ਜਦੋਂ ਨੇਮ ਵਧਾਇਆ, ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਦੀ ਇਹ ਨਹੀਂ ਕਹਿਣਾ ਕਿ ਮਹਾਰਾਜ ਇੰਨੇ ਪਾਠ ਮੈਂ ਕੀਤੇ ਨੇ। ਕੀ ਕਹਿਣਾ? ਮਹਾਰਾਜ ਇੰਨੀ ਬਾਣੀ ਪੜਨ ਦੀ ਤੁਸੀਂ ਮੇਰੇ ਕੋਲੋਂ ਸੇਵਾ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਇਹ ਨਹੀਂ ਕਹਿਣਾ ਮੈਂ ਇੰਨੇ ਪਾਠ ਕੀਤੇ। ਦੂਜੀ ਜੁਗਤੀ ਅਰਦਾਸ ਕਰਨ ਦੀ, ਜਦੋਂ ਵੀ ਅਰਦਾਸ ਕਰ ਹਮੇਸ਼ਾ ਖਾਲੀ ਹੱਥ ਕਰ। ਖਾਲੀ ਹੱਥ, ਹਾਂ, ਕਦੀ ਵੀ ਅਰਦਾਸ ਖਾਲੀ ਹੱਥ ਨਹੀਂ ਕਰਨੀ। ਵਾਹਿਗੁਰੂ ਨਿਤ ਨਾਮ ਜਪੋ, ਦੇਗ ਤੇ ਹਾਵਲ ਕੀ ਕਰੀਏ। ਕੜਾ ਪ੍ਰਸ਼ਾਦੀ ਦੇਗ ਹੱਥ ਵਿੱਚ ਹੋਵੇ, ਜਾਂ ਕੋਈ ਫਲਾਂ ਦਾ ਪ੍ਰਸ਼ਾਦ, ਜਾਂ ਕੁਝ ਵੀ, ਪਰ ਖਾਲੀ ਹੱਥ ਕਦੀ ਵੀ ਅਰਦਾਸ ਨਹੀਂ। ਸੁਣਿਆ ਹੀ ਸੀ ਤੁਸੀਂ, ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਹਾਥੀ ਦੀ ਤੇ ਉਹ ਤੰਦੂਏ ਦੀ ਗੱਲ ਸੁਣੀ ਸੀ ਤੁਸੀਂ ਪਹਿਲੇ ਦੀਵਾਨ 'ਚ, ਕਿਵੇਂ ਉਹਨੇ ਆਪਣੀ ਸੁੰਡ ਵਿੱਚ ਫੁੱਲ ਹੀ ਲਿਆ। ਫੁੱਲ ਲੈ ਕੇ ਉਤਮਾਂ ਵੱਲ ਮੂੰਹ ਕਰਕੇ ਜਦੋਂ ਅਰਦਾਸ ਕੀਤੀ, ਤੇ ਪਰਮੇਸ਼ਰ ਨੇ ਉਹਦੇ ਬੰਧਨ ਕੱਟ ਦਿੱਤੇ। ਕਦੀ ਵੀ ਅਰਦਾਸ ਖਾਲੀ ਹੱਥ ਨਹੀਂ ਕਰਨੀ। ਤੀਜੀ ਜੁਗਤੀ ਅਰਦਾਸ ਕਰਨ ਦੀ, ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਉਹਦਾ ਨਾਮ ਲੈ ਕੇ ਅਰਦਾਸ ਕਰਨੀ। ਮਾਰੇ ਫਲਾਣਾ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ, ਕਦੀ ਇਹ ਨਹੀਂ ਕਹਿਣਾ ਮੇਰੇ ਵੱਲੋਂ ਅਰਦਾਸ, ਫਿਰ ਭਾਰ ਤੇਰੇ ਤੇ ਆਏਗਾ। ਜਿਹੜਾ ਅਰਦਾਸ ਕਰ ਰਿਹਾ ਤੇ ਜਿਹਦੇ ਚਰਨਾਂ 'ਚ ਕੀਤੀ ਜਾ ਰਹੀ, ਉਹਨਾਂ ਦਾ ਕਨੈਕਸ਼ਨ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਵਿੱਚ ਅਤ ਦਾ ਅਹੰਕਾਰ ਹੋਵੇ। ਅਹੰਕਾਰ, ਉੱਚੀ ਬੋਲੋ, ਕੀ ਹੋਵੇ? ਹਾਂ, ਤੇਰੀ ਅਰਦਾਸ ਵਿੱਚ ਅਤ ਦੀ ਨਿਮਰਤਾ ਹੋਵੇ। ਤੇਰੇ ਬੋਲਾਂ 'ਚ ਵੀ, ਤੇਰੇ ਖਲੋਣ 'ਚ ਵੀ, ਤੇਰੇ ਪਹਿਰਾਵੇ 'ਚ ਵੀ ਅਤ ਦੀ ਨਿਮਰਤਾ। ਔਰ ਮੈਂ ਕੱਲ ਵੀ ਮਿਹਨਤੀ ਕੀਤੀ ਸੀ, ਅਹੰਕਾਰੀ ਬੰਦੇ ਦੀ ਅਰਦਾਸ ਕਦੀ ਉਹ ਕਬੂਲ ਨਹੀਂ ਕਰਦਾ, ਤੇ ਨਿਮਰਤਾਵਾਨ ਹਿਰਦੇ ਦੀ ਅਰਦਾਸ ਨੂੰ ਕਦੀ ਉਹ ਮੋੜਦਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਤ ਦੀ ਨਿਮਰਤਾ ਰੱਖ ਕੇ ਅਰਦਾਸ ਕਰਿਆ ਕਰੋ। ਇਹ ਨਹੀਂ ਮੈਂ ਬੜਾ ਵੱਡਾ ਕੀਰਤਨੀਆ ਵਾਂ, ਮੈਂ ਬੜਾ ਵੱਡਾ ਕਥਾਵਾਚਕ, ਮੈਂ ਇੰਨੇ ਭਲੇ ਦੇ ਕੰਮ ਕਰਨ ਵਾਲਾ, ਮੈਂ ਗੁਰਦੁਆਰੇ ਦਾ ਪ੍ਰਧਾਨ ਆ, ਮੈਂ ਫਲਾਣੀ ਸਭਾ ਸੁਸਾਇਟੀ ਦੀ ਬੀਬੀ ਆ, ਫਲਾਣੀ ਮੈਂ ਪ੍ਰਧਾਨ ਬੀਬੀ ਆ, ਮੇਰੇ ਤੇ ਇੰਨੇ ਜੋ ਸਟੋਰ ਚੱਲਦੇ ਨੇ, ਮੈਂ ਇੰਨੀਆਂ ਫੈਕਟਰੀਆਂ ਦਾ ਮਾਲਕ ਹਾਂ। ਨਹੀਂ ਨਹੀਂ ਨਹੀਂ, ਜਦੋਂ ਅਰਦਾਸ ਕਰਨੀ ਹੈ ਸਭ ਚੀਜ਼ਾਂ ਨੂੰ ਪਿੱਛੇ ਰੱਖ ਕੇ, ਦਾਤਿਆ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰੇ ਦਰ ਦਾ ਮੰਗਤਾ ਖਲੋਤਾ ਵਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਤ ਦੀ ਨਿਮਰਤਾ ਰੱਖ ਕੇ ਜਦੋਂ ਅਰਦਾਸ ਕਰੋਗੇ ਨਾ, ਤੁਹਾਡਾ ਅਸੰਭਵ ਕੰਮ ਵੀ ਸੰਭਵ ਕਰਨ ਦੀ ਡਿਊਟੀ ਗੁਰੂ ਰਾਮਦਾਸ ਆਪਣੀ ਝੋਲੀ 'ਚ ਪਵਾ ਲੈਣਗੇ। ਹੁਣ ਪੰਜਵੀਂ ਜੁਗਤੀ ਅਰਦਾਸ ਕਰਨ ਦੀ, ਇਹ ਵੀ ਬੜੀ ਪਿਆਰੀ, ਸੁਣਿਓ ਧਿਆਨ ਨਾਲ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਓ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਕਾਕਾ ਸਾਡਾ ਢੈਂਦੀ ਕਲਾ 'ਚ ਰਹਿੰਦਾ ਹੈ। ਪੂਰੇ ਹੱਥ ਖੜੇ ਕਰ, ਸਾਰੀ ਸੰਗਤ ਲਾਓ ਜਕਾਰਾ। ਹਾਂ ਹੁਣ ਕਰ। ਸੋ ਨਿਹਾਲ, ਸਤਿ ਸ੍ਰੀ
ਐ ਚੜ੍ਹਦੀ ਕਲਾ ਨਾਲ ਬਹਿਣਾ। ਸ਼ੁਕਰ ਦਾਤਿਆ ਤੂੰ ਮੇਰੇ ਕੋਲੋਂ ਸੇਵਾ ਲੈ ਰਿਹਾ। ਮੇਰਾ ਸਰੀਰ ਤੰਦਰੁਸਤ ਰੱਖਿਆ ਤਾਂ ਹੀ ਮੈਂ ਤਬਲਾ ਵਜਾ ਰਿਹਾ, ਤਾਂ ਹੀ ਮੈਂ ਕੀਰਤਨ ਕਰ ਰਿਹਾ। ਜੇ ਇਹਦੇ 'ਚ ਥੋੜਾ ਬਹੁਤਾ ਨੁਕਸ ਪਾ ਦੇ ਮੈਂ ਕਿੱਥੋਂ ਕਰ ਸਕਣਾ? ਸੱਚੀ ਗੱਲ ਹੈ। ਹੁਣ ਜੇ ਮੇਰਾ ਹੀ ਲੱਕ ਦੁਖੀ ਜਾਵੇ ਮੈਂ ਕਿੱਥੋਂ ਹਾਜ਼ਰੀ ਭਰ ਲਾਂਗਾ? ਹੈ ਜੀ। ਇਹ ਤੇ ਸ਼ੁਕਰਾਨਾ ਕਰਨਾ ਹਰ ਵੇਲੇ। ਜੇ ਤਬਲਾ ਮਾਰਨ ਵਾਲੇ ਦੀਆਂ ਉਂਗਲੀਆਂ 'ਚ ਕੋਈ ਪ੍ਰੋਬਲਮ ਪਾ ਦੇ ਕਿੱਥੋਂ ਵਜਾਏਗਾ? ਇਹ ਤੇ ਹਰ ਪਲ ਉਹਦਾ ਸ਼ੁਕਰਾਨਾ ਕਰੀਏ। ਹਰ ਪਲ, ਹਰ ਪਲ, ਹਰ ਪਲ ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਤੇਰਾ, ਤੂੰ ਬਿੱਧ ਬਣਾ ਦੇਣਾ, ਬਿੱਧ ਬਣਾ ਦੇਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਰਦਾਸ ਕਰਨ ਦੀ ਪੰਜਵੀਂ ਜੁਗਤੀ ਸੁਣਿਓ ਧਿਆਨ ਨਾਲ। ਉਹ ਪੰਜਵੀਂ ਜੁਗਤੀ ਕੀ? ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ, ਇੱਕ ਦੇ ਅੱਗੇ, ਇੱਕ ਦੇ ਅੱਗੇ। ਸ਼ਾਇਦ ਕਈ ਨਾ ਸਮਝੇ ਹੋਣ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਰੂਪ ਬਦਲੇ ਨੇ, ਜੋਤ ਇੱਕੋ ਹੀ ਹੈ। ਕਿਸੇ ਵੀ ਰੂਪ ਦੇ ਅੱਗੇ ਅਰਦਾਸ ਕਰ, ਉਹ ਇੱਕ ਦੇ ਅੱਗੇ ਹੋ ਰਹੀ, ਇੱਕ ਦੇ ਅੱਗੇ। ਮੇਰਾ ਗੁਰੂ ਰਾਮਦਾਸ ਜੀ ਦੇ ਰੂਪ ਨਾਲ ਪਿਆਰ ਹੈ, ਮੈਂ ਗੁਰੂ ਰਾਮਦਾਸ ਜੀ ਕਹਿੰਦਾ। ਕਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲੈਂਦੇ, ਕਈ ਧੰਨ ਗੁਰੂ ਨਾਨਕ ਕਹਿੰਦੇ। ਇੱਕੋ ਹੀ ਰੂਪ ਹੈ, ਇੱਕੋ ਹੀ। ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ, ਇਹਦਾ ਮਤਲਬ ਪਤਾ ਕੀ? ਗੁਰਮਤ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਕਦੀ ਵੀ ਝੋਲੀ ਨਹੀਂ ਅੱਡਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਝੋਲੀ ਵਿਛਾਉਣੀ ਹੈ ਤੇ ਆਪਣੇ ਮਾਲਕ ਦੇ ਅੱਗੇ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਜੇ ਵੱਛਾ ਆਪਣੀ ਗਾਂ ਮਾਂ ਦੇ ਥਣਾ ਨੂੰ ਛੱਡ ਕੇ ਦੂਜੀ ਗਾਂ ਦੇ ਥਣਾ ਤੇ ਜਾਏਗਾ, ਉੱਥੋਂ ਦੁੱਧ ਨਹੀਂ ਮਿਲਣਾ, ਲਾਤੀ ਮਿਲੇਗੀ, ਉੱਥੋਂ ਤੇ ਲਾਤੀ ਪੈਣੀ ਹੈ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਤੇਰੀ ਅਰਦਾਸ ਇੱਕ ਦੇ ਅੱਗੇ, ਇੱਕ ਦੇ ਅੱਗੇ। ਕਦੀ ਕਿਸੇ ਨੂੰ ਮਨਾ ਲੈ, ਕਦੀ ਕਿਸੇ ਨੂੰ ਮਨਾ ਲੈ, ਕਦੀ ਕੋਈ ਕੰਮ ਕਰ ਲੈ, ਕਦੀ ਕੋਈ ਪੀਰ ਫਕੀਰ ਮਨਾ ਲੈ, ਕਦੀ ਕਿਸੇ ਦੇ ਮਗਰ ਲੱਗ ਗਿਆ, ਕਦੀ ਮੈਂ ਵੀਰਵਾਰ ਦੀਵਾ ਵੀ ਬਾਲਣਾ, ਮੈਂ ਆਹ ਕੰਮ ਵੀ ਕਰਨਾ, ਮੈਂ ਪੀਰਾਂ ਤੇ ਚਦਨਾਂ ਵੀ ਚੜਾਉਣੀਆਂ। ਨਹੀਂ, ਤੇਰੀ ਅਰਦਾਸ ਇੱਕ ਦੇ ਅੱਗੇ, ਇੱਕ ਦੇ ਅੱਗੇ। ਔਰ ਮੈਂ ਸੱਚ ਕਹਿ ਰਿਹਾ, ਜਿਨ੍ਹਾਂ ਨੇ ਇੱਕ ਦੇ ਅੱਗੇ ਅਰਦਾਸ ਕੀਤੀ ਨਾ, ਫਿਰ ਉਸ ਇੱਕ ਨੇ ਉਹਨਾਂ ਨੂੰ ਕਦੀ ਵੀ ਤੱਤੀ ਵਾਹ ਨਹੀਂ ਜੇ ਲੱਗਣ ਦਿੱਤੀ। ਕਰਕੇ ਤੇ ਵੇਖਿਓ। ਮੈਨੂੰ ਕੁਦਰਤੀ ਬਚਨ ਚੇਤੇ ਆ ਗਿਆ। ਇੱਕ ਵਾਰੀ ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਗੁਰੂ ਹਰਗੋਬਿੰਦ ਸਾਈਂ ਬਿਰਾਜਮਾਨ। ਬੁਲਾਇਆ ਭਾਈ ਬਿਧੀ ਚੰਦ ਜੀ ਨੂੰ। ਬਿਧੀ ਚੰਦ ਜੀ, ਤੁਹਾਡੀ ਇੱਕ ਸੇਵਾ ਲਾਉਣੀ ਹੈ। ਮਹਾਰਾਜ ਜੀ ਹੁਕਮ ਕਰੋ। ਮੈਂ ਸੰਖੇਪ ਰੂਪ 'ਚ ਬਸ ਬੋਲਣਾ ਸੁਣਿਆ। ਤੁਹਾਡੀ ਸੇਵਾ, ਮਹਾਰਾਜ ਹੁਕਮ ਕਰੋ। ਕਹਿੰਦੇ ਸਿੱਖ ਲਿਆ ਰਿਹਾ ਸੀ ਬੜੀ ਭਾਵਨਾ ਦੇ ਨਾਲ ਗੁਰੂ ਘਰ ਦੇ ਲਈ ਦੁਸ਼ਾਲੇ। ਰਾਹ ਦੇ ਵਿੱਚ ਉਹ ਦੁਸ਼ਾਲੇ ਪੱਟੀ ਦੇ ਰਾਜੇ ਦੇ ਵੱਲੋਂ, ਉਹਦੇ ਬੰਦਿਆਂ ਵੱਲੋਂ ਲੁੱਟ ਲਏ ਗਏ। ਗੱਲ ਦੁਸ਼ਾਲਿਆਂ ਦੀ ਨਹੀਂ, ਗੱਲ ਹੈ ਲਿਆ ਪਿਆਰ ਨਾਲ ਰਿਹਾ ਸੀ, ਨਾਲ ਉਹ ਗੁਰੂ ਦੀ ਅਮਾਨਤ ਨੇ। ਜਾਓ ਤੁਸੀਂ ਲਿਆਓ। ਸਤ ਬਚਨ। ਹੁਣ ਭਾਈ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਈਂ ਦਾ ਹੁਕਮ ਮੰਨਿਆ ਤੇ ਆਪਣਾ ਭੇਸ ਬਦਲ ਲਿਆ। ਭੇਸ ਬੁਰਕਾ ਜਿਹਾ ਪਾ ਲਿਆ, ਭੇਸ ਬਦਲਿਆ। ਕਈ ਜਾਣੇ ਕਹਿੰਦੇ ਜੀ ਨਾਮ ਕੀ ਹੁੰਦਾ ਹੈ? ਨਾਮ ਪਤਾ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੂੰ ਗੁਰੂ ਦੇ ਬਚਨਾਂ ਨੂੰ ਮੰਨਣ ਲੱਗ ਪਿਆ, ਤੇਰੇ ਲਈ ਨਾਮ ਬਣ ਗਿਆ। ਗੁਰੂ ਕਹਿੰਦਾ ਪਰਾਇਆ ਧਨ ਪਰਾਇਆ ਤਨ ਪਰਾਈ ਨਿੰਦਿਆ ਤੋਂ ਬਚ ਕੇ ਰਹਿ, ਤੂੰ ਬਚ ਕੇ ਰਹਿਣਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਪਿਤਾ ਜੀ ਕਹਿੰਦੇ ਅੰਮ੍ਰਿਤ ਵੇਲਾ ਸੰਭਾਲ, ਤੂੰ ਸੰਭਾਲਣਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਬਾਪੂ ਜੀ ਕਹਿੰਦੇ ਆਪਣਾ ਨਿਤਨੇਮ ਵਧਾ, ਪਹਿਰਾ ਬਾਣੀ ਦਾ ਵਧਾ, ਤੂੰ ਵਧਾਉਣਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਪਿਤਾ ਜੀ ਕਹਿੰਦੇ ਪਰਾਇਆ ਹੱਕ ਨਾ ਕਦੀ ਖਾ, ਤੂੰ ਹੱਕ ਖਾਣਾ ਬੰਦ ਕਰ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਪਿਤਾ ਜੀ ਨੇ ਕਿਹਾ ਉਹ ਬੱਚਿਆ ਯਤਨ ਕਰ, ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ ਉਹਦੀ ਯਾਦ ਵਿੱਚ ਆਪਣਾ ਜੀਵਨ ਲਾ। ਕੰਮ ਕਰਦਿਆਂ ਉਹਦੀ ਯਾਦ ਅੰਦਰ ਵਸਾ ਕੇ ਰੱਖ, ਤੂੰ ਏਦਾਂ ਕਰਨਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਦਾ ਬਚਨ ਮੰਨਣਾ ਨਾਮ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਭਾਈ ਬਿਧੀ ਚੰਦ ਜੀ ਵੇਖੋ ਨਾਮ ਜਪਣ ਲੱਗੇ ਜੇ, ਮਾਲਕ ਦਾ ਹੁਕਮ ਮੰਨਣ ਲੱਗੇ, ਆਪਣਾ ਰੂਪ ਬਦਲਿਆ, ਭੇਸ ਬਦਲਿਆ, ਅੰਦਰ ਸ਼ਸਤਰ ਰੱਖ ਲਏ। ਹੁਣ ਗਏ ਰਾਜੇ ਦੇ ਮਹਿਲਾਂ ਵਿੱਚ ਦਾਖਲ ਹੋਣ 'ਚ ਵੀ ਕਾਮਯਾਬ ਹੋ ਗਏ। ਅੰਦਰ ਸ਼ਸਤਰ ਸੀ, ਸ਼ਸਤਰ ਦੇ ਬਲ ਨਾਲ ਦੁਸ਼ਾਲੇ ਹਾਸਲ ਕਰਨ 'ਚ ਵੀ ਕਾਮਯਾਬ ਹੋਏ।
ਮਹਾਰਾਜ ਦਾ ਹੁਕਮ ਮੰਨਦੇ ਆ ਨਾ। ਤੇ ਹੁਣ ਜਦੋਂ ਦੁਸ਼ਾਲੇ ਹਾਸਲ ਕੀਤੇ, ਜਦੋਂ ਰਾਜੇ ਦੇ ਮਹਿਲਾਂ ਚੋਂ ਬਾਹਰ ਨਿਕਲੇ ਤੇ ਮਗਰ ਲੱਗੇ ਸਿਪਾਹੀ ਲੱਗੇ ਮਗਰ। ਜਦੋਂ ਸਿਪਾਹੀ ਲੱਗੇ, ਭਾਈ ਬਿਧੀ ਚੰਦ ਜੀ ਅੱਗੇ ਅੱਗੇ, ਸਿਪਾਹੀ ਪਿੱਛੇ ਪਿੱਛੇ, ਤੇ ਭਾਈ ਬਿਧੀ ਚੰਦ ਜੀ ਨਾਲ ਲੁਕਣ ਵਾਸਤੇ ਕੋਈ ਥਾਂ ਲੱਭਦੇ ਨੇ। ਕੋਈ ਥਾਂ ਨਾ ਲੱਭੀ ਤੇ ਇੱਕ ਪੜਪੂੰਜਾ ਸੀ, ਉਹਦੀ ਭੱਠੀ ਸੀ, ਬਲ ਰਹੀ ਤਪ ਰਹੀ ਪੂਰੀ। ਪੁੱਛਦੇ ਨੇ ਬਈ ਇਦਾਂ ਮੇਰੇ ਮਗਰ ਸਿਪਾਹੀ ਲੱਗੇ ਨੇ, ਕੋਈ ਲੁਕਣ ਦੀ ਥਾਂ? ਤੇ ਉਹ ਕਹਿੰਦਾ ਕੋਈ ਹੋਰ ਥਾਂ ਨਹੀਂ, ਇਹ ਬਲਦੀ ਹੋਈ ਭੱਠੀ ਹੈ ਮੇਰੇ ਕੋਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਾਈ ਬਿਧੀ ਚੰਦ ਜੀ ਵੇਖਦੇ ਮਗਰ ਸਿਪਾਹੀ ਲੱਗੇ ਨੇ, ਉਹਨਾਂ ਨੇ ਹੱਥ ਕੜੀ ਲਾ ਲੈਣੀ, ਇਹ ਲੁਕਣ ਵਾਸਤੇ ਬਲਦੀ ਭੱਠੀ। ਤੇ ਹੁਣ ਪਤਾ ਕੀ ਕੀਤਾ? ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਰਿਆ ਧਿਆਨ, ਹਾਂਜੀ, ਇੱਕ ਦੇ ਅੱਗੇ ਕੀਤੀ ਅਰਦਾਸ, ਦਾਤਿਆ ਤੇਰਾ ਹੁਕਮ ਵਜਾਉਣ ਵਾਸਤੇ ਆਇਆ, ਮਗਰ ਸਿਪਾਹੀ ਲੱਗੇ ਨੇ, ਇਹ ਬਲਦੀ ਕੋਈ ਭੱਠੀ ਦੇ ਵਿੱਚ ਛਾਲ ਮਾਰਨ ਲੱਗਾ ਵਾਂ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਿਓ, ਮੇਰੀ ਲਾਜ ਰੱਖਿਓ, ਮੈਨੂੰ ਤੱਤੀ ਵਾਹ ਨਾ ਲੱਗਣ ਦੇਣਾ। ਵਾਹਿਗੁਰੂ ਜੀ। ਹੁਣ ਇੱਕ ਦੇ ਅੱਗੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਬਲਦੀ ਹੋਈ ਭੱਠੀ ਦੇ ਵਿੱਚ ਮਾਰਤੀ ਛਾਲ। ਤੇ ਪਿਆਰ ਵਾਲੇ ਇਤਿਹਾਸਕਾਰਾਂ ਨੇ, ਕਈਆਂ ਨੇ ਇੱਥੋਂ ਤੱਕ ਲਿਖਿਆ, 2 ਸ਼ਬਦ ਪੜ੍ਹਨੇ ਨਾਲ ਸ਼ੁਰੂ ਕਰਤੇ। ਪਹਿਲਾ ਸ਼ਬਦ ਪਤਾ ਕਿਹੜਾ ਪੜ੍ਹਦੇ ਨੇ? ਕਰਿਓ ਕਿਰਪਾ ਮੇਰੇ ਤੋਂ ਬਹੁਤ ਸਾਰੀ ਸੰਗਤ ਗੂੰਜਾਂ ਪਾਇਓ, ਗੂੰਜਾਂ। ਇੱਕ ਇੱਕ ਚੋਂ 5 ਦੀ ਆਵਾਜ਼ ਆਵੇ। ਕੀ ਬੋਲਦੇ ਨੇ? ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਬੋਲਾ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਕਿਰਤ ਹਮਾਰੇ ਰਾਮ ਕਾਰ, ਚੌਕਿਰਤ ਹਮਾਰੇ ਰਾਮ ਕਾਰ, ਚੌਕਿਰਤ ਹਮਾਰੇ ਰਾਮ ਕਾਰ, ਚੌਕਿਰਤ ਹਮਾਰੇ ਰਾਮ ਕਾਰ। ਦੁੱਖ ਲੱਗੇ ਨਾ ਪਾਈ, ਦੁੱਖ ਲੱਗੇ ਨਾ ਪਾਈ, ਦੁੱਖ ਲੱਗੇ ਨਾ ਪਾਈ, ਦੁੱਖ ਲੱਗੇ ਨਾ ਪਾਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮੇਰੇ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਓ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਸੰਗਤ ਦੀ ਆਵਾਜ਼ ਆਵੇ, ਬੋਲੋ ਤਾਤੀ ਪਾਰ। ਚੌਗਿਰਦ ਖਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ। ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ, ਏਕਾਂ ਲਿਵ ਲਾਈ। ਰਾਖ ਲੀਏ ਤਿਨ ਰਖਣ ਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਪਾਈ, ਪ੍ਰਭ ਪਏ ਸਹਾਈ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਪਹਿਲਾ ਸ਼ਬਦ ਇਹ ਪੜਦੇ ਤੇ ਦੂਜਾ ਪਤਾ ਕੀ ਪੜਦੇ? ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਭੋਜਨ ਬਿਖ ਮਸਗਾਉ ਗੁਰ ਸ਼ਬਦੀ ਪਾਰ ਪਾਏ।
जिनको लगी प्यास अमृत से खाए, तन में हो पुन गुण गोविंद गाहे। सबसे नो कृपाल संभाले साहे साहे, वृथा कोई न जाए, जे आवे तो दुआए। जी ताती माओ न लगाई, पार ब्रह्म शरणाई। ताती वाओ न लगाई, पार ब्रह्म सरना। जुड़ जाओ धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, ओ धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, जी धन गुरु रामदास जी, गुरु रामदास जी, जी बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, ओ बाबा दीप सिंह जी। बाबा दीप सिंह जी। गुरु वाह 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 रज के वाहिगुरु 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 वाह और उच्ची वाहिगुरु 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 वाह और उच्ची वाहिगुरु 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 ताती वाओ न लगई, पार ब्रह्म शरणाई। बोलो ताती न लगई, पार ब्रह्म शरनाई। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਭਾਈ ਬਿਧੀ ਚੰਦ ਜੀ ਬਲਦੀ ਹੋਈ ਭੱਠੀ ਦੇ ਵਿੱਚ ਮਾਰੀ ਛਾਲ, ਇੱਕ ਦੇ ਅੱਗੇ ਅਰਦਾਸ ਕੀਤੀ ਏ, ਇੱਕ ਦੇ ਅੱਗੇ ਭੱਠੀ ਦੇ ਵਿੱਚ ਮਾਰਤੀ ਛਾਲ। ਕਈ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ, ਇੱਧਰ ਬਲਦੀ ਹੋਈ ਭੱਠੀ ਦੇ ਵਿੱਚ ਭਾਈ ਬਿਧੀ ਚੰਦ ਜੀ ਨੇ ਛਾਲ ਮਾਰੀ ਤੇ ਉੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ, ਸਿੱਖੋ ਸਾਡੇ ਸਰੀਰ ਦੇ ਉੱਤੇ ਪਾਣੀ ਦੀਆਂ ਗਾਗਰਾਂ ਪਾਈ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਸਾਡੇ ਸਰੀਰ ਦੇ ਉੱਤੇ ਜਲ ਦੀਆਂ ਗਾਗਰਾਂ ਪਾਈ ਚੱਲੋ। ਮਹਾਰਾਜ ਜਲ ਦੀਆਂ ਗਾਗਰਾਂ ਪਵਾ ਰਹੇ ਤੇ ਉਸ ਵੇਲੇ ਕਈ ਪਿਆਰ ਵਾਲਿਆਂ ਨੇ ਬਾਅਦ ਚੋਂ ਬੇਨਤੀ ਕੀਤੀ, ਮਹਾਰਾਜ ਅੱਜ ਇਹ ਕੀ ਚੋਜ, ਅੱਜ ਤੱਕ ਤੁਸੀਂ ਇਦਾਂ ਨਹੀਂ ਕੀਤਾ, ਜਲ ਦੀਆਂ ਗਾਗਰਾਂ ਨਹੀਂ ਪਵਾਈਆਂ, ਅੱਜ ਇਹ ਕੀ ਚੋਜ। ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਸਾਡੇ ਪਿਆਰ ਵਾਲਾ ਭਾਈ ਬਿਧੀ ਚੰਦ ਹੁਕਮ ਨੂੰ ਵਜਾਉਣ ਗਿਆ ਜਿਹੜਾ,
ਦੁਸ਼ਾਲੇ ਲਿਆਰੇ ਮਗਰ ਸਿਪਾਹੀ ਲੱਗ ਗਏ। ਲੁਕਣ ਦੀ ਕੋਈ ਹੋਰ ਜਗ੍ਹਾ ਨਹੀਂ ਉਹਨੂੰ ਲੱਭੀ ਤੇ ਉਹਨੇ ਬਲਦੀ ਹੋਈ ਭੱਠੀ ਵਿੱਚ ਛਾਲ ਮਾਰ ਦਿੱਤੀ ਏ। ਤੁਸੀਂ ਸਾਡੇ ਸਰੀਰ ਦੇ ਉੱਤੇ ਜਲਦੀਆਂ ਗਾਗਰਾਂ ਭਰ ਭਰ ਕੇ ਪਾਈ ਚੱਲੋ, ਅਸੀਂ ਆਪਣੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦੇਣੀ। ਸੋਨਹਾਲ ਸਤਿ ਸ੍ਰੀ ਅਕਾਲ। ਦੇਖੋ, ਜਿਹੜਾ ਇੱਕ ਦੇ ਅੱਗੇ ਅਰਦਾਸ ਕਰਦਾ ਹੈ ਨਾ, ਉਹਦੀ ਰਾਖੀ ਤੇ ਉਹ ਇਦਾਂ ਵੀ ਕਰਦਾ ਹੈ। ਹੁਣ ਕਿਹੜਾ ਸਾਹਿਬ ਦੂਰ ਗਿਆ, ਤੇ ਕਈ ਪਿਆਰ ਵਾਲਿਆਂ ਨੇ ਇਹ ਵੀ ਲਿਖਿਆ, ਕਹਿੰਦੇ ਇਧਰੋਂ ਭਾਈ ਬਿਧੀ ਚੰਦ ਜੀ ਅਰਦਾਸ ਕਰਕੇ ਭੱਠੀ ਵਿੱਚ ਛਾਲ ਮਾਰਦੇ ਤੇ ਉਧਰੋਂ ਇੱਕਦਮ ਬੱਦਲ ਛਾ ਗਏ, ਕਿਉਂਕਿ ਬੱਦਲ ਵੀ ਮੀਂਹ ਵੀ ਸਭ ਕੁਝ ਉਹਦੇ ਹੁਕਮ 'ਚ। ਇੱਕਦਮ ਬੱਦਲ ਛਾ ਗਏ, ਕਿਣਮਿਣ ਵਰਖਾ ਹੋਣੀ ਸ਼ੁਰੂ ਹੋਈ। ਉਹ ਵਰਖਾ ਦੇ ਨਾਲ ਬਲਦੀ ਹੋਈ ਭੱਠੀ ਠੰਡੀ ਹੋਈ ਤੇ ਬੱਦਲਾਂ ਦੇ ਕਰਕੇ ਸਭ ਪਾਸੇ ਹਨੇਰਾ ਹੋ ਗਿਆ ਤੇ ਇਹ ਭੱਜਣ 'ਚ ਕਾਮਯਾਬ ਹੋਏ। ਹੁਣ ਵੇਖੋ ਪਿਆਰਿਓ, ਇੱਕ ਦੇ ਅੱਗੇ ਕੀਤੀ ਸੀ ਨਾ ਅਰਦਾਸ, ਇੱਕ ਦੇ ਅੱਗੇ, ਤੇ ਫਿਰ ਗੁਰੂ ਮਹਾਰਾਜ ਜੀਆਂ ਨੇ ਪਿੱਠ ਨਹੀਂ ਜੇ ਲੱਗਣ ਦਿੱਤੀ। ਇਹ ਅਰਦਾਸ ਕਰਨ ਦੀ ਪੰਜਵੀਂ ਜੁਗਤੀ ਏ। ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ, ਇੱਕ ਦੇ ਅੱਗੇ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਭ ਇੱਕੋ ਹੀ ਨੇ, ਇੱਕੋ। ਮਤਲਬ ਇਹਦਾ ਕੀ, ਆਪਣੇ ਮਾਲਕ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਅਰਦਾਸ ਨਹੀਂ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਹਾਂਜੀ, ਪਰ ਕਹਿੰਦੇ ਸ਼ਰਮ ਨਾਲ ਮਰ ਕਿਉਂ ਨਹੀਂ ਗਿਆ? ਆਪਣੇ ਮਾਲਕ ਨੂੰ ਛੱਡ ਕੇ ਦੂਜਾ ਬੂਹਾ ਖੜਕਾਉਣ ਲੱਗ ਪਿਆ, ਸ਼ਰਮ ਨਾਲ ਮਰ ਕਿਉਂ ਨਹੀਂ ਗਿਆ? ਇੱਕ ਗੱਲ ਸੁਣ ਲਓ, ਫਿਰ ਆਪਾਂ ਸਮਾਪਤੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਬਚਨ ਮੰਨਣਾ ਹੈ, ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। ਅਰਦਾਸ, ਕਿਉਂਕਿ ਅਰਦਾਸ ਦਾ ਪ੍ਰਕਰਨ ਚੱਲ ਰਿਹਾ, ਅਰਦਾਸ ਵਿੱਚ ਸ਼ਾਮਲ ਹੋ ਕੇ ਜਾਣਾ, ਪੂਰੀਆਂ ਅਰਜ਼ੀਆਂ ਲਵਾ ਕੇ ਜਾਣੀਆਂ। ਮੈਂ 15 ਮਿੰਟ ਪਹਿਲੇ ਤਾਂ ਹੀ ਆਨੰਦ ਸਾਹਿਬ ਪੜ੍ਹਨਾ ਕਿ ਅਰਦਾਸ ਵਿੱਚ ਸਾਰੇ ਸ਼ਾਮਲ ਹੋ ਸਕੋ। ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹ ਵਾਹ, ਹੋਰ ਜ਼ੋਰ ਲਾਓ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਹਾ ਹਾ ਹਾ, ਤੁਹਾਡੇ ਵਿੱਚੋਂ ਸੱਚੀ ਗੁਰੂ ਰਾਮਦਾਸ ਬੋਲਦੇ ਜੇ। ਹਾਂਜੀ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੁਹਾਡੇ ਵਿੱਚ ਹੀ ਉਹ ਵਸਦਾ ਹੈ। ਤੁਹਾਡੇ ਵਿੱਚ ਬਾਬਾ ਦੀਪ ਸਿੰਘ ਬੋਲਦੇ ਨੇ। ਸੰਗਤ ਵਿੱਚ ਆ ਕੇ ਕਦੀ ਵੀ ਮੈਲੀ ਅੱਖ ਨਹੀਂ ਰੱਖਣੀ। ਹਾਂਜੀ, ਸੰਗਤ ਵਿੱਚ ਆ ਕੇ ਕਦੀ ਵੀ ਹਲਕਾ ਫੁਰਨਾ ਨਹੀਂ ਬਣਾਉਣਾ, ਹਲਕਾ ਫੁਰਨਾ ਨਹੀਂ, ਕਿਉਂਕਿ ਬਾਬਾ ਦੀਪ ਸਿੰਘ ਕਿਤੇ ਹੋਰ ਨਹੀਂ, ਇੱਥੇ ਬੈਠੇ ਹੁੰਦੇ ਨੇ। ਉਹ ਜੇ ਬਾਹਰ ਕੋਈ ਗਲਤੀ ਹੋ ਜਾਏਗੀ ਨਾ, ਸੰਗਤ ਵਿੱਚ ਆ ਕੇ ਬਖਸ਼ਵਾ ਸਕਦੇ ਹੋ। ਜੇ ਸੰਗਤ ਵਿੱਚ ਆ ਕੇ ਗਲਤੀ ਕਰੋਗੇ, ਫਿਰ ਕੋਈ ਜਗ੍ਹਾ ਹੀ ਨਹੀਂ ਬਚੀ, ਫਿਰ ਨਹੀਂ ਕੋਈ ਜਗ੍ਹਾ, ਫਿਰ ਤੇ ਲੇਖੇ ਜੋਖੇ ਹੋਣੇ ਹੀ ਹੋਣੇ ਨੇ। ਹਾਂਜੀ, ਮੈਂ ਕੋਈ ਗੁਨਾਹ ਕਰਕੇ ਆਇਆ ਨਾ, ਮੈਂ ਸੰਗਤ ਵਿੱਚ ਕਹਿਤਾ, ਮਾਲਕ ਪਿਤਾ ਦੇ ਅੱਗੇ ਅਰਦਾਸ ਕਰਤੀ, ਮਹਾਰਾਜ ਮੈਂ ਗੁਨਾਹੀਆਂ, ਮੈਨੂੰ ਬਖਸ਼। ਤੇ ਸੰਗਤ ਵਿੱਚ ਆ ਕੇ ਜੇ ਮੈਂ ਗਲਤੀਆਂ ਕਰਾਂ, ਫਿਰ ਬਖਸ਼ਾਵਾਂਗੇ ਕਿੱਥੋਂ? ਸੰਗਤ ਵਿੱਚ ਉਹ ਆਪ ਵਸਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਤੋ ਜੀ। ਖੈਰ ਉੱਥੇ ਲਿਆਓ ਬਿਰਤੀ। ਅਖੀਰਲੀ ਗੱਲ ਸੁਣਿਓ, ਮੈਂ ਗੱਲ ਕਰ ਰਿਹਾ ਇੱਕ ਦੇ ਅੱਗੇ ਅਰਦਾਸ, ਦੂਜਾ ਬੂਹਾ ਨਾ ਵੇਖਿਆ ਤੇ ਨਾ ਵੇਖਣਾ ਚਾਹੁੰਦੇ ਆ। ਖੰਡੇ ਵਾਲਿਆ ਸੀ ਤੇ ਤੇਰਾ ਬੂਹਾ ਵੇਖਿਆ ਤੇ ਤੇਰਾ ਹੀ ਵੇਖਣਾ ਚਾਹੁੰਦੇ ਆ। ਹਾਂਜੀ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਵੇਖੋ ਭਗਤ ਪਿਆਰੇ ਫਰੀਦ ਸਾਹਿਬ ਕੀ ਕਹਿੰਦੇ, ਸਾਰੇ ਅਸੀਂ ਮੰਗਦੇ ਆ ਨਾ ਗੁਰੂ ਕੋਲੋਂ ਚੀਜ਼ਾਂ, ਪਰਮੇਸ਼ਰ ਕੋਲ। ਉਹ ਕਹਿੰਦੇ ਮੈਨੂੰ ਨਹੀਂ ਚਾਹੀਦੀ ਇੱਕ ਚੀਜ਼। ਪਰਮੇਸ਼ਰ ਵੱਲੋਂ ਆਕਾਸ਼ਵਾਣੀ ਹੋਈ, ਫਰੀਦ ਸਾਰੀ ਦੁਨੀਆ ਤੇ ਮੇਰੇ ਕੋਲੋਂ ਮੰਗਦੀ, ਤੂੰ ਕਹਿੰਦਾ ਇੱਕ ਚੀਜ਼ ਮੈਨੂੰ ਨਹੀਂ ਚਾਹੀਦੀ। ਕਿਹੜੀ ਚੀਜ਼ ਨਹੀਂ ਚਾਹੀਦੀ? ਕਹਿੰਦੇ ਮਾਲਕਾ ਇੱਕ ਚੀਜ਼ ਕਦੀ ਵੀ ਮੈਨੂੰ ਨਾ ਦੇਵੀਂ। ਉਹ ਕਿਹੜੀ ਚੀਜ਼? ਕਹਿੰਦੇ ਮੈਂ ਤੇਰਾ ਬੂਹਾ ਛੱਡ ਕੇ ਜਿਉਂਦਿਆਂ ਜੀ ਕਿਸੇ ਹੋਰ ਦਾ ਬੂਹਾ ਖੜਕਾਵਾਂ, ਇਹ ਦਾਤ ਮੈਨੂੰ ਨਾ ਦੇਵੀਂ। ਹਾਂਜੀ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਤੇ ਕਹਿੰਦੇ ਜੇ ਕਿਤੇ ਮੇਰੇ ਕਰਮਾਂ ਦੇ ਵਿੱਚ ਲਿਖਿਆ ਕਿ ਮੈਂ ਤੇਰਾ ਬੂਹਾ ਛੱਡ ਕੇ ਦੂਜੇ ਦਾ ਬੂਹਾ ਖੜਕਾਉਣਾ ਹੈ, ਤੇ ਮਾਲਕਾ ਇੱਕ ਬਖਸ਼ਿਸ਼ ਕਰੀ ਮੇਰੇ ਤੇ। ਜੇ ਮੇਰੇ ਕਰਮਾਂ 'ਚ ਲਿਖਿਆ ਨਾ ਤੇਰਾ ਬੂਹਾ ਛੱਡ ਕੇ ਮੈਂ ਦੂਜੇ ਦੇ ਬੂਹੇ ਤੇ ਜਾਣਾ, ਉਹ ਦਿਨ ਵਿਖਾਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨੂੰ ਕੱਢ ਲਵੀਂ। ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋ ਲੈ।
ਮੇਰੀ ਜਿੰਦ ਵਿੱਚੋਂ ਜਾਨ ਕੱਢ ਲਈ, ਪਰ ਪਰਾਏ ਬੂਹੇ 'ਚ ਨਾ ਮੈਨੂੰ ਪਾਈ। ਹੈ ਜੀ, ਆਹ ਵੱਡੀ ਦਾਤ ਗੁਰੂ ਕੋਲੋਂ ਮੰਗਣੀ ਵੀ, ਤੇ ਇਹ ਅਰਦਾਸ ਕਰਨ ਦੀ ਪੰਜਵੀਂ ਜੁਗਤੀ ਵੀ ਕਿ ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਪੰਕਤੀ ਦੁਹਰਾਓ, ਫਿਰ ਆਨੰਦ ਸਾਹਿਬ ਦਾ ਆਪਾਂ ਪਾਠ ਕਰਨਾ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਜੀ, ਗੁਰ ਇਕਬਾਲ ਸਿੰਘ ਜੀ, ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸੇਵਾ ਲਈ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ, ਮਹਾਂਪੁਰਸ਼ਾਂ ਦੀਆਂ ਸੀਸਾਂ ਨਾਲ, ਗੁਰੂ ਪਿਆਰਿਆਂ ਦੀਆਂ ਸੀਸਾਂ ਨਾਲ, ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਤੇ ਚੱਲ ਰਿਹਾ। ਸਾਡੀ ਵੈਬਸਾਈਟ ਹੈ bhaiamandeepsingh.com, ਉਹਦੇ ਤੋਂ ਡਿਟੇਲ ਸਾਰੀ ਕੱਢ ਲੈਣਾ। ਜੋ ਜੋ ਸੇਵਾਵਾਂ ਉੱਥੇ ਚੱਲ ਰਹੀਆਂ, ਸਕੂਲ, ਹਸਪਤਾਲ, ਲੋੜਵੰਦ ਪਰਿਵਾਰਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਪੈਕ ਕਰਕੇ ਲੰਗਰ ਪਹੁੰਚਾਇਆ ਜਾਂਦਾ ਮਹਾਰਾਜ ਜੀ ਦੀ ਮਿਹਰ ਦੇ ਨਾਲ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, 2 ਵੇਲੇ ਦਾ ਲੰਗਰ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਨਾਲ। ਪਿਆਰਿਓ ਜੀ ਦੇ ਆ ਪ੍ਰਵਾਨ ਪਾਰਕ ਦੀ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਗੁਰਮਤਿ ਗਿਆਨ ਸੰਗੀਤ ਸਾਰੀ ਡਿਟੇਲ ਤੁਸੀਂ ਉੱਥੋਂ ਕੱਢ ਲੈਣਾ। ਤੁਹਾਡੀ ਇਹ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾ ਰਹੇ, ਗੁਰੂ ਰਾਮਦਾਸ ਤੁਹਾਨੂੰ ਬਰਕਤ ਪਾਉਣ। ਆਓ ਜੀ ਆਨੰਦ ਸਾਹਿਬ ਜੀ ਦਾ ਪਾਠ। ਉਸ ਤੋਂ ਪਹਿਲੇ ਇੱਕ ਵਾਰੀ ਇਹ ਪੰਕਤੀ ਦੁਹਰਾਓ, ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ। ਤੇ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸਤਿ ਸ੍ਰੀ ਅਕਾਲ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ
ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ,
ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ
ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।